ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਆ ਗਏ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਹਾਸੇ ਚਾਰੇ ਪਾਸੇ ਲੈ ਕੇ ਤਾਇਆ ਸ਼ੰਕੀ ਤੇ ਹਰਮਨਪ੍ਰੀਤ ਕੌਰ ਤੁਹਾਡੇ ਨਾਲ। ਬੜੀਆਂ ਅੱਜ ਲਿਸ਼ਕਾਂ ਜੀਆਂ ਮਾਰ ਰਹੀਆਂ, ਬ੍ਰੈਸਲੈਟ ਪਾ ਕੇ ਆਈ ਐ। ਹੀਰਾ ਹੈ ਕਿ ਜਾਲੀ ਆ? ਹੀਰਾ ਤਾਇਆ। ਅੱਛਾ ਹੀਰਾ ਜਰਕਨ ਹੈ। ਹੀਰਾ ਤੂੰ ਝੂਠ ਘੱਟ ਬੋਲਿਆ ਕਰ ਤਾਇਆ, ਤੇਰੀ ਗੱਡੀ ਚੋਂ ਮੈਂ ਪੈਸੇ ਕੱਢ ਕੇ ਲੈ ਕੇ ਆਈ ਆ ਇਹ। ਔਰ ਐਂਜ ਤੂੰ ਇਹ ਨਾ ਤੈਨੂੰ ਲੁੱਟ ਲਿਆ ਉਹਨੇ। ਮੈਂ ਸੁਨਿਆਰਾ ਮੈਂ ਤੇ ਦੂਰੋਂ ਵੇਖ ਕੇ ਦੱਸ ਦੇਵਾਂ ਹੀਰੇ ਦੀ ਪਰਖ ਜੋਰੀ ਨੂੰ ਹੁੰਦੀ ਆ। ਇਹ ਤੇਰੇ ਜਰਕਨ ਲਾ ਕੇ ਦੇਤੀ ਉਹਨੇ। ਚੱਲ ਕੋਈ ਗੱਲ ਨਹੀਂ ਤਾਇਆ, ਮੇਰੇ ਲਈ ਤਾਂ ਮੁਫਤ ਦਾ ਹੀ ਹੈ, ਪੈਸੇ ਤਾਂ ਤੇਰੇ ਸੀ। ਹਾਂ ਬਸ ਠੀਕ ਹੈ ਨਾ, ਉਹੀ ਗੱਲ ਹੋ ਗਈ। ਉਹ ਸਿਆਣੇ ਕਹਿੰਦੇ ਨਹੀਂ ਹੈਗੇ ਕਿ ਬਸ਼ਰਮਾ ਦੀ ਦਾਲ ਡੁੱਲ ਗਈ, ਕਹਿੰਦੇ ਆਪਾਂ ਭੁੰਜੇ ਬਹਿ ਖਾਣੇ ਆ। ਇਹ ਗੱਲ ਇੱਥੇ ਜੁੜਦੀ ਨਹੀਂ ਸੀ। ਹਾਂ ਤੇ ਪਰ ਬਸ਼ਰਮਾ ਵਾਲੀ ਗੱਲ ਹੀ ਹੈ। ਮੇਰੀ ਗੱਡੀ ਚੋਂ ਪੈਸੇ ਕੱਢ ਕੇ ਲੈ ਕੇ ਵੀ ਕੀ ਕਰੂਗਾ? ਹੀਰਾ ਤੇ ਲੈ ਕੇ ਆਂਦੀ। ਆਫਟਰ ਆਲ ਮੈਂ ਤੇਰੀ ਭਤੀਜੀ ਆ, ਇੰਨਾ ਖੱਕ ਤਾਂ ਮੇਰਾ ਬਣਦਾ ਸੀ। ਇਹ ਤੇਰੀ ਹਰਕਤ ਨੇ ਨਾ ਮੈਨੂੰ ਸ਼ੋਰ ਕਰਤਾ ਕਿ ਤੂੰ ਮਾਰੀ ਭਤੀਜੀ ਆ। ਪੁੱਛ ਕਿਉਂ? ਘੱਟੋ ਘੱਟ ਹੀਰਾ ਤੇ ਪਰਖ ਕੇ ਲੈ ਕੇ ਆਂਦੀ, ਜੇ ਪੈਸੇ ਖਰਚੇ ਵੀ ਸੀਗੇ। ਤਾਇਆ ਐਸਾ ਵੱਡਾ ਤਾਇਆ ਸ਼ੋਰੂਮ ਲੁੱਟ ਕੇ ਲੈ ਆਂਦਾ। ਤਾਇਆ ਤੂੰ ਦੁਬਾਰਾ ਮੈਨੂੰ ਪੈਸੇ ਦੇ ਦੀ। ਲੈ ਤੂੰ ਮੈਂ ਲੈ ਕੇ ਜਾ ਚੇਂਜ ਕਰਵਾ ਤੇ ਹੀਰਾ ਲੈ ਕੇ ਆ, क्योंकि हीरा है सदा के लिए। ਇੰਨੀ ਦਰਿਆ ਦਿਲੀ? नहीं नहीं मेरी भतीजी हीरा ही पाएगी। आहो हीरा ठाकुर की फिल्म भी हैगी ना, सूर्यवंशम। ਲੈ ਲੋ ਜਿਹੜੀ ਹਮੇਸ਼ਾ ਇੱਕ ਚੈਨਲ ਤੇ। हेलो 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 आज रात माता का मुझे ईमेल आया है। जय माता दी, जय माता दी, जय हो। की हाल चाल है? ਤਾਇਆ ਠੀਕ ਆ। ਇਹ ਕੀ ਹੋਇਆ? ਇਹ ਕੁਛ ਨਹੀਂ, ਬਸ ਸਾਡੇ ਨਾ ਉਧਰ ਜਗਰਾਤਾ ਰੱਖਿਆ ਸੀ, ਉਥੋਂ ਹੋ ਗਿਆ। ਮੈਨੂੰ ਗਾਣਾ ਭੇਟ ਬੜੀ ਪਸੰਦ ਆਈ है। अच्छा कल रात माता का मुझे ईमेल आया है। वाह हाँ क्या बात है। चल ताया उस शुक्र है ईमेल ने उस ईमेल पे माता ने मुझे अपने दर पे बुलाया है, पर डर ते हजे बंद ने। ਉਹਦਾ ਕਾਰਨ ਹੈ ਕਿਉਂਕਿ ਕਰੋਨਾ ਚੱਲਦਾ ਪਿਆ। ਪਰ ਚੱਲ ਤਾਇਆ ਮੈਂ ਇੱਕ ਗੱਲੋਂ ਖੁਸ਼ ਆ ਵੀ ਤੂੰ ਵੀ ਥੋੜਾ ਜਿਹਾ ਧਾਰਮਿਕ ਹੋਣ ਲੱਗਾ। ਨਹੀਂ ਮੈਂ ਧਾਰਮਿਕ ਸ਼ੁਰੂ ਤੋਂ ਹੀ ਆ। ਦੇਖੋ ਜੀ ਮੈਂ ਜ਼ਿੰਦਗੀ ਨੂੰ ਪਤਾ ਕੀ ਕੀਤਾ ਹੋਇਆ। ਦੇਖੋ ਇਹ ਮੇਰੀ ਲਾਈਫ ਦਾ ਇੱਕ ਲੈਸਨ ਹੈ। ਲੈਲਾ ਤੇਰੇ ਲਈ ਵਧੀਆ ਹੋਏਗਾ। ਲੋਕ ਮੇਰੇ ਕੋਲ ਸਲਾਹਾਂ ਲੈਂਦੇ, ਲੋਕ ਮੇਰੇ ਕੋਲ ਪੁੱਛਦੇ ਰਹੇ ਹਾਂ ਤਾਇਆ, ਉਹ ਮੇਰੀ ਜੀਵਨੀ ਜਾਣਨਾ ਚਾਹੁੰਦੇ ਨੇ। ਕਹਿੰਦੇ ਨੇ ਕਿ ਡਾਕਟਰ ਸਾਹਿਬ ਹੋ ਤੁਸੀਂ, ਦੱਸੋ ਜ਼ਿੰਦਗੀ ਜੀਂਦੇ ਮਾਇਨੇ ਕੀ ਨੇ? ਕੀ ਨੇ? ਆ ਕੇ ਦੱਸ ਦੇਣਾ, ਪਹਿਲਾਂ ਗਾਣਾ ਲਾਓ। ਆਉਂਦੇ ਹੀ ਗਾਣਾ ਤਾਇਆ। ਚਲੋ ਫਿਰ ਸੁਣ ਲਓ। ਗੱਲ ਏਦਾਂ ਹੈਗੀ ਹੈ ਕਿ ਦੇਖੋ ਹਰ ਟਾਈਮ 'ਚ ਟਾਈਮ ਟੇਬਲ ਬਣਾ ਕੇ ਹਰ ਕੰਮ ਕਰੋ। ਤਾਇਆ ਹੈ ਭਾਈ ਸਾਹਿਬ ਬੁਲਾ ਰਹੇ ਨੇ। ਹਾਂ ਤਾਇਆ ਹੁਣ ਦੇ ਸਮਝਾਉਣੀ ਕਿਹੜੀ ਦੇਣ ਲੱਗਿਆ ਸੀ? ਦੇਖ ਬਈ ਗੱਲ ਏਦਾਂ ਹੈਗੀ ਹੈ ਕਿ ਨਾ ਦੇਖੋ ਹਰ ਇੱਕ ਜ਼ਿੰਦਗੀ ਦੇ ਹਰ ਇੱਕ ਪਹਿਲੂ ਨੂੰ ਆਇਆ ਤੂੰ ਕੀਤਾ ਵਧੀਆ ਲੱਗਾ ਮੈਨੂੰ। ਮਤਲਬ ਕਿ ਨਾ ਟਾਈਮ ਟੇਬਲ ਬਣਾਓ। ਓਕੇ ਆਸ਼ਕੀ ਦੇ ਟਾਈਮ ਤੇ ਆਸ਼ਕੀ ਕਰੋ, ਮੁਹੱਬਤ ਦੇ ਟਾਈਮ ਤੇ ਮੁਹੱਬਤ ਕਰੋ। ਇਹ ਦੋਵਾਂ 'ਚ ਫਰਕ ਕੀ ਸੀ? ਫਰਕ ਹੈ। ਕੀ ਫਰਕ ਹੈ? ਆਸ਼ਕੀ ਹੁੰਦੀ ਭੂੰਡ ਆਸ਼ਕੀ, ਜਿਹਦੇ ਵਿੱਚ ਤੁਸੀਂ ਸਹਿਣਤਾ ਮਾਰਦੇ ਹੋ, ਮਨਾਉਣ ਦੀ ਕੋਸ਼ਿਸ਼ ਕਰਦੇ ਹੋ। ਮੁਹੱਬਤ ਜਿਹੜੀ ਹੈਗੀ ਮੰਨਣ ਤੋਂ ਬਾਅਦ ਦਾ ਅਗਲਾ ਪ੍ਰੋਸੈਸ ਹੈ। ਭੂੰਡ ਆਸ਼ਕੀ ਕਦੇ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਲੋਕ ਭੂੰਡ ਉਤਾਰਨ ਤੇ ਆਉਂਦੇ ਆ ਨਾ ਤੁਹਾਡਾ ਆਸ਼ਕੀ ਵਾਲਾ, ਤੇ ਫਿਰ ਪੈਂਦੀਆਂ ਬਹੁਤ। ਤੇ ਫਿਰ ਭੂੰਡ ਡੰਡ ਵੀ ਬਾੜ ਦਿੰਦਾ ਹੁੰਦਾ ਹੈ। ਇਹ ਵੀ ਗੱਲ ਹੈਗੀ ਨਾ। ਹੁਣ ਸੁਣੋ, ਹੁਣ ਭਗਤੀ ਦੇ ਟਾਈਮ ਤੇ ਭਗਤੀ ਕਰੋ, ਹੈ ਨਾ। ਰੋਟੀ ਖਾਂਦੇ ਜਾਂਦੇ ਰੋਟੀ ਖਾਂਦੇ ਹੋ ਨਾ ਬਸ, ਤੇ ਪੋਟੀ ਦੇ ਟਾਈਮ ਤੇ ਪੋਟੀ ਜਾਂਦੇ ਹੋ। ਆਪ ਉਦਾਹਰਨ ਦੇਣੀ ਜ਼ਰੂਰੀ ਸੀ। ਦੇਖੋ ਜੀ ਜ਼ਿੰਦਗੀ ਦਾ ਸਰਕਲ ਹੈਗਾ, ਗੱਲ ਕਰਨੀ ਜ਼ਰੂਰੀ ਹੈ। ਸੋ ਹਰ ਚੀਜ਼ ਦਾ ਇੱਕ ਸਮਾਂ ਹੁੰਦਾ, ਉਹਨੂੰ ਕਰਨਾ ਚਾਹੀਦਾ। ਮੈਂ ਹੁਣ ਭਗਤ ਵੀ ਹੈਗਾ ਵਾਂ, ਮੈਂ ਇੱਕ ਆਸ਼ਿਕ ਵੀ ਹੈਗਾ ਵਾਂ, ਮੇਰੀ ਇੱਕ ਮਸ਼ੂਕ ਵੀ ਹੈਗੀ ਆ। ਆਹੋ ਇੱਕ ਅੱਜ ਕੱਲ ਇੱਕ ਹੀ ਚੱਲ ਰਹੀ ਪੱਕੀ ਵਾਲੀ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਬਾਕੀ ਗੱਲਾਂ ਦੀਆਂ ਗੱਲਾਂ ਆ ਜਿਹੜਾ ਸੋਚ ਸਮਝ ਕੇ ਜੇ ਆ ਕਰਕੇ ਸ਼ਕੀਰਾ ਦਾ ਨਾਂ ਲਿਆ ਨਾ, ਪੱਕਾ ਇਹਦੇ 'ਚ ਕੋਈ ਝੋਲ ਹੈ। ਨਹੀਂ ਪਤਾ ਚੱਕਰ ਕੀ, ਪੱਕਾ ਤੂੰ ਨਾ ਭੁੱਲ ਗਿਆ ਸੀ, ਤੈਨੂੰ ਆਪਣੀ ਦੂਸਰੀ ਸਹੇਲੀ ਦਾ ਨਾਂ ਯਾਦ ਆ ਰਿਹਾ। ਝੋਲ ਨਹੀਂ ਹੈਗਾ ਕਿ ਮੈਂ ਨਾ ਚੈੱਕ ਕਰ ਰਿਹਾ ਸੀ ਕਿ ਮੈਂ ਕਿਹਨੂੰ ਕਨਫਰਮ ਕੀਤਾ। What do you mean confirm ਕੀਤਾ? ਮਤਲਬ ਕਿ ਮੇਰੇ ਮਗਰ ਤੇ ਬਹੁਤ ਸਾਰੀਆਂ ਨੇ ਕਿ ਸੱਚਾ ਪਿਆਰ ਤੁਹਾਡੇ ਕੋਲ ਚਾਹੀਦਾ, ਸੱਚਾ ਪਿਆਰ ਚਾਹੀਦਾ, ਪਰ ਅੱਗੋਂ ਮੈਨੂੰ ਸੱਚਾ ਪਿਆਰ ਨਹੀਂ ਮਿਲਦਾ। ਮੈਂ ਪਿਆਰ ਸੱਚਾ ਕਰਦਾ, ਮੈਨੂੰ ਕੋਈ ਸੱਚਾ ਪਿਆਰ ਨਹੀਂ ਕਰਦਾ। ਓ ਸੱਚਾ ਪਿਆਰ ਮੈਂ ਤਾਂ ਸੁਣਿਆ ਸਿਆਣੇ ਕਹਿੰਦੇ ਇੱਕ ਵਾਰ ਹੁੰਦਾ ਆ, ਵਾਰ-ਵਾਰ ਜਿਹੜਾ ਹੋ ਰਿਹਾ। ਨਹੀਂ ਦੇਖੋ ਜੀ ਸੱਚਾ ਪਿਆਰ, ਮੈਂ ਸਿੱਧੀ ਜੀ ਗੱਲ ਕਹਾਂ, ਮੇਰੀ ਸੁਣੋ ਗੱਲ, ਹੈ ਨਾ। ਇਹ ਕੋਈ ਇਹ ਨਹੀਂ ਹੈਗਾ ਕਿ ਪੋਜੀਸ਼ਨ ਨਹੀਂ ਹੈਗੀ ਕਿ ਪੇਪਰ 'ਚੋਂ ਫਸਟ ਆ ਗਏ। ਇਹ ਕਦੇ ਕਦੋਂ ਕਦੇ ਵੀ ਹੋ ਸਕਦਾ, ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਦੇਖੋ ਜੀ ਜਦੋਂ ਤੁਹਾਨੂੰ ਕੋਈ ਮਿਲਦਾ ਹੈਗਾ ਏਦਾਂ ਦਾ,
ਜਿਹਨਾਂ ਤੁਹਾਡੇ ਗੁਣ ਮਿਲ ਜਾਣ, ਤੁਹਾਡੀਆਂ ਗੱਲਾਂ ਮਿਲ ਜਾਣ, ਕੰਪੈਟੀਬਿਲਿਟੀ ਆ ਜਾਏ, ਹੈ ਨਾ, ਫਿਰ ਉਹ ਸੱਚਾ ਪਿਆਰ ਹੀ ਹੈ। ਅੱਜ ਤੂੰ ਇੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ ਨਾ, ਮੈਨੂੰ ਲੱਗ ਹੀ ਨਹੀਂ ਰਿਹਾ ਮੈਂ ਤਾਏ ਨਾਲ ਬੈਠੀ ਹਾਂ। भाई देखो जी, मोहब्बत कभी मैंने की तो नहीं थी, किसी की निगाहों से पी तो नहीं थी, मगर ये अचानक हुआ क्या हो, तू आंखों में समाये, तू धड़कन को चुराए, कहीं दीवाना हो जाऊं ना तेरा। अच्छा, ਮੈਨੂੰ ਲੱਗਿਆ ਕਹਿ ਰਹੇ ਹੋ ਕहीं दीवा ना हो जाऊं तेरा। दीवा बंदा ਵਿਆਹ ਤੋਂ ਬਾਅਦ ਬਣਦਾ, ਜਿਵੇਂ ਤੇ ਤਾਈ ਨੇ ਮੈਨੂੰ ਬਣਾਤਾ दीवा ਬਣਾ ਕੇ ਮੇਰੀ ਹੀ ਬੱਤੀ ਜੇ। ਬਈ ਮੈਨੇ ਇੱਕ ਹੋਰ ਗੱਲ ਸੁਣੀ ਹੈ ਕੀ? ਆ ਕੰਗਨਾ ਰਣੌਤ ਦੀ ਭੈਣ ਨਹੀਂ ਹੈਗੀ ਰੰਗੋਲੀ, ਹਾਂ, ਉਹਨੇ ਪਤਾ ਕੀ ਕਿਹਾ? ਕਹਿੰਦੀ ਕੰਗਨਾ ਨੂੰ ਨਾ ਇੱਕ ਫੈਸ਼ਨ ਡਿਜ਼ਾਈਨਰ ਨੇ ਆਪਣੇ ਬ੍ਰਾਂਡ ਤੋਂ ਵੱਖ ਕਰਨ ਦੀ ਗੱਲ ਕਹਿ ਦਿੱਤੀ ਹੈ, ਐਲਾਨ ਕਰਤਾ ਹੈ। ਅੱਛਾ। ਤੇ ਰੰਗੋਲੀ ਦਾ ਕਹਿਣਾ ਹੈਗਾ ਕਿ ਉਹ ਛੋਟਾ ਜਿਹਾ ਡਿਜ਼ਾਈਨਰ, ਉਹਨੇ ਇਹ ਹਰਕਤ ਕਰਕੇ ਆਪਣਾ ਨਾਮ ਤੇ ਉੱਚਾ ਕੀਤਾ, ਲੇਕਿਨ ਬਹੁਤ ਮਹਾਨ ਤੇ ਬਹੁਤ ਮਹਿੰਗੀ ਤੇ ਹਿੱਟ ਐਕਟਰੈਸ ਦੀ ਬੇਇੱਜ਼ਤੀ ਹੋਈ ਹੈ। ਕਿਹੜੀ ਐਕਟਰੈਸ? ਹਿੱਟ ਐਕਟਰੈਸ। ਇਹ ਕਿਹਦੀ ਗੱਲ ਕਰ ਰਹੀ ਸੀ? ਇਹ ਕੰਗਨਾ ਦੀ ਗੱਲ ਕਰ ਰਹੀ ਹੈ। ਕੀ ਇਹ ਦੋਵੇਂ ਗੱਲਾਂ ਆਪਸ ਵਿੱਚ ਜੁੜਦੀਆਂ ਨੇ? ਦੇਖੋ ਜੀ, ਇੱਕ ਹੈਗੀ ਕੰਗਨਾ, ਇੱਕ ਹੈਗੀ ਰੰਗੋਲੀ। ਇਹ ਰੰਗੋਲੀ ਜਦੋਂ ਵੀ ਬੋਲੀ ਜ਼ਹਿਰ ਹੀ ਘੋਲੀ, ਤੇ ਬਾਕੀ ਕੰਗਨਾ ਦੇ ਉੱਤੇ ਬੋਲੀ ਪਾ ਰਿਹਾ ਮੈਂ। ਪਾ ਤਾਇਆ। ਚਲੋ ਟਾਲੀ ਮਾਰੋ। ਹਾਂਜੀ। ਬਈ ਬਾਰੀ ਬਰਸ਼ੀ ਖੜਨ ਗਿਆ ਸੀ, ਬਾਰੀ ਬਰਸ਼ੀ ਖੜਨ ਗਿਆ ਸੀ, ਖੜ ਕੇ ਲਿਆਂਦਾ ਅੰਗਨਾ। ਦੁਬਾਰਾ। ਬਾਰੀ ਬਰਸ਼ੀ ਖੜਨ ਗਿਆ ਸੀ, ਇੱਕ ਬਾਰੀ ਬਰਸ਼ੀ ਖੜਨ ਗਿਆ ਸੀ, ਖੜ ਕੇ ਲਿਆਂਦਾ ਅੰਗਨਾ, ਫਿੱਟੇ ਮੁਕੰਗਨਾ। मैंने एक चीज होर सोची है कंगना दे बारे, ओदियां ट्वीटां, है ना, ओदियां करतूटां ते पायल रतोगी दी रोंदी हुई शक्ल। नहीं, पर हुण ओ नहीं आउंदी सामने। नहीं, ओदी एक वीडियो देखी है पीछे हुण नवी आई है, रोंदी पिटदी पई है कि मोदी जी हम आपको सपोर्ट करते हैं, लोग हमारी मदर सिस्टर एक करते हैं, आपको तो कितनों ने सपोर्ट किया, उनकी तो कोई करता नहीं, हमारी करता है। पायल ने क्या है? हाँ, मैं एक वीडियो देखदा पिया सी, ਮੈਨੂੰ ਬੜਾ ਪੁਰਾਣੀ ਹੈ ਕਿ ਨਵੀਂ ਹੈ ਪਰ ਰੋਂਦੀ ਪਈ ਸੀ। ਅੱਛਾ। ਹੈ ਨਾ, ਹੁਣ ਦੋਨਾਂ ਵਾਸਤੇ ਨਾ ਮੈਂ ਇੱਕ ਚੀਜ਼ ਸੋਚੀ ਹੈ ਕਿ ਭਾਰਤ ਸਰਕਾਰ ਨੂੰ ਨਾ ਇਹਨਾਂ ਨੂੰ ਇੱਕ ਅਵਾਰਡ ਦੇਣਾ ਚਾਹੀਦਾ। ਕਿਹੜਾ ਅਵਾਰਡ? ਜਿਵੇਂ ਕਿ ਭਾਰਤ ਰਤਨ ਹੁੰਦਾ, ਇਹਨਾਂ ਨੂੰ ਲਾਨਤ ਰਤਨ ਅਵਾਰਡ ਦੇਣਾ ਚਾਹੀਦਾ। ਬਿਲਕੁਲ ਜਬ ਨਹੀਂ, ਪਰ ਗੱਲ ਇਹ ਆ ਵੀ ਭਾਰਤ ਸਰਕਾਰ ਚਾਹੇ ਦੇ ਜਾਂ ਨਾ ਦੇ, ਲੋਕ ਜਿਹੜੇ ਲਾਨਤ ਰਤਨ ਵੰਡ ਰਹੇ ਨੇ ਨਾ ਇਸ ਵੇਲੇ, ਉਹ ਵੀ ਕਮਾਲ ਦੇ ਨੇ। ਮੈਂ ਤੇ ਕਹਿੰਦਾ ਜੀ ਆਸ-ਪਾਸ ਵਾਕਈ ਅਲ-ਕਾਇਦਾ है ना, हिजबुल मुजाहिदीन सब हैगे है, मैं हाथ जोड़ के बेनती करदा एक अद्धा हमला इत्ते भी कर दो। ਤਾਇਆ ਨਹੀਂ ਕਹੀਦਾ ਹੁੰਦਾ। ਨਹੀਂ, ਇਹ ਮੈਂ ਕਹਿੰਦਾ ਇਹ ਬਹੁਤ ਖਤਰਨਾਕ ਹੈਗੀ ਹੈ। ਦੇਸ਼ ਦੇ ਵਿੱਚ ਪਰਮਾਣੂ ਹਮਲਾ ਕੁਝ ਨਹੀਂ ਹੈਗਾ, ਇਹਦੀ ਜ਼ੁਬਾਨ ਦੇ ਹਮਲੇ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ, ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਚੱਲ ਬਾਕੀ ਗੱਲਾਂ ਦੀਆਂ ਗੱਲਾਂ, ਟਵਿੱਟਰ ਨੇ ਤਾਂ ਬੈਨ ਲਗਾਤਾ ਨਾ ਪੱਕੇ ਤੌਰ ਤੇ, ਲੱਗਾ ਮੈਨੂੰ ਪਤਾ। ਹਾਂ, ਪਿੱਟ ਸਿਆਪਾ ਪਾਇਆ ਹੋਇਆ ਤੇ ਮੈਂ ਕਹਿੰਦਾ ਜਿਹੜਾ ਕੂ ਐਪ ਦਾ ਜਿਹੜਾ ਮੇਨ ਸੰਸਥਾਪਕ ਨਹੀਂ ਹੈਗਾ, ਉਹ ਕਹਿੰਦਾ ਭਈ ਇੱਥੇ ਆ ਕੇ ਆਪਣੀ ਕਰ ਲਓ ਜਿਹੜੀ ਕਰਨੀ ਹੈ। ਉਹ ਵੈਸੇ ਵੀ ਉਹ ਕਹਿੰਦੇ ਇੰਡੀਅਨ ਆ ਨਾ, ਉਹ ਵਾਲੀ ਇੰਡੀਅਨ ਹੈਗੀ ਹੈ ਤੇ ਉੱਥੇ ਜੋ ਵਧੀਆ ਹੈਗਾ ਉੱਥੇ ਆ ਕੇ ਕਰ ਲੈ ਜੋ ਕਰਨਾ ਹੈਗਾ। ਫਿਰ ਉਹਨਾਂ ਨੇ ਲੋਕਾਂ ਨੇ ਫਿਰ ਜਿਹੜੇ ਅੱਗੋਂ ਸੁਣਾਣੇ ਹੈਗੇ ਉਹ ਵੀ ਇੰਡੀਅਨ ਭਾਸ਼ਾ ਚ ਸਮਝਾਇਆ ਜਾਊਗਾ। ਬਿਲਕੁਲ ਸਹੀ ਹੈ। ਨਾਲੇ ਮੈਨੂੰ ਤਾਂ ਇਹ ਨਹੀਂ ਸਮਝ ਆਈ, ਤਾਇਆ ਫੁੱਟ ਕੇ ਰੋ ਰਹੀ ਸੀ, ਆਖੇ ਲੋਕਤੰਤਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰਾ ਲੋਕਤੰਤਰ ਤਾਂ ਤੇਰੀ ਜ਼ੁਬਾਨ ਤੇ ਹੀ ਰਹਿ ਗਿਆ ਨਾ। ਮੈਂ ਤੇ ਕਹਿੰਦਾ ਪਿਆ ਲੋਕਤੰਤਰ ਦੀ ਆਵਾਜ਼ ਨਹੀਂ ਦਬਾਈ ਗਈ ਹੈਗੀ, ਹੈ ਨਾ, ਇਹ ਜਿਹੜਾ ਤੰਤਰ ਚਲਾਉਂਦੀ ਪਈ ਹੈਗੀ ਨਾ, ਮਤਲਬ ਕਿ ਲਾਂਘ ਤੰਤਰ, ਇਹਨੂੰ ਦਬਾਉਣ ਦੀ ਕੋਸ਼ਿਸ਼ ਹੈ। ਪਰ ਤਾਇਆ ਮੈਨੂੰ ਇਹ ਨਹੀਂ ਸਮਝ ਆਈ ਵੀ ਹਰ ਵੇਲੇ ਰਾਜਨੀਤੀ ਕਰਨੀ, ਹਰ ਵੇਲੇ ਰਾਜਨੀਤੀ 'ਚ ਟੰਗ ਫਸਾਉਣੀ, ਇੰਨਾ ਹੀ ਸ਼ੌਂਕ ਆ ਫਿਲਮਾਂ ਛੱਡ ਕੇ ਰਾਜਨੀਤੀ 'ਚ ਚੱਲ ਜੇ। ਹਿਮਾਚਲ ਦੀ ਨਾ ਮੇਰੀ ਇੱਕ ਸਹੇਲੀ ਹੁੰਦੀ ਸੀ, ਹਿਮਾਚਲ ਵਾਲੀ, ਆਇਓ ਤਿੱਖੀ ਵਾਲੀ ਹੁੰਦੀ ਹੈ ਕਿ ਇਹ ਦਿਲ ਦੀ ਕਾਲੀ, ਇਹ ਨਾ ਬਹੁਤ ਚਲਾਕ ਹੁੰਦੀਆਂ ਹਿਮਾਚਲ ਵਾਲੀਆਂ। ਨਹੀਂ, ਸਾਰੀਆਂ ਨਹੀਂ ਹੁੰਦੀਆਂ ਤਾਇਆ, ਦੇਖ ਸਾਰੇ ਲੋਕਾਂ ਨੂੰ ਇੱਕੇ ਰਸਤੇ ਨਹੀਂ ਮੇਰਾ ਤੇ ਵਾਹ ਪਿਆ ਸੀਗਾ, ਉਹ ਤੇਰਾ ਜਿੰਨਾ ਪਿਆ ਹੋ ਸਕਦਾ, ਹੁਣ ਪੰਜੇ ਉਂਗਲਾਂ ਬਰਾਬਰ ਥੋੜੀ ਹੈ ਜਾਂਦੀਆਂ ਨੇ, ਹੈ ਨਾ, ਸਿਆਸਤੀ ਬਹੁਤ ਹੁੰਦੀਆਂ ਨੇ। ਹਾਂ, ਆਲੂ ਪਹਾੜੀ ਖਾ ਕੇ ਨਾ ਜਿਹੜੀ ਸਿਆਸਤ ਹੋਏ ਉਹ ਲੱਗਦੀ ਲਾਹੌਰ ਦੀ ਆ, ਜਿਸ ਹਿਸਾਬ ਨਾਲ ਤੱਕਦੀ ਆ ਉਹ ਲੱਗਦੀ ਪੰਜਾਬ ਦੀ ਆ, ਜਿਸ ਹਿਸਾਬ ਨਾਲ ਤੱਕਦੀ ਆ ਹੱਸਦੀ ਆ। ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ, ਕਿਹੜੇ ਸ਼ਹਿਰ ਦੀ। ਇਹ ਮੈਨੂੰ ਸਮਝ ਨਹੀਂ ਆਈ, ਇਹ ਗਾਣਾ ਘੱਟ ਤੇ ਮਰਦਮਸ਼ੁਮਾਰੀ ਵੱਧ ਲੱਗੀ ਮੈਨੂੰ।
ਮੈਂ ਬੰਦਾ ਪੁੱਛੇ ਤੂੰ ਉਹਦੀ ਵੋਟ ਬਣਾਣੀ ਹੈ ਕਿ ਤੂੰ ਉਹਦਾ ਆਧਾਰ ਕਾਰਡ ਬਣਾਣਾ? ਕਿਹੜੇ ਪਿੰਡ ਦੀ ਆ, ਕਿਹੜੇ ਸ਼ਹਿਰ ਦੀ ਆ, ਕਿਹੜਾ ਡਾਕਖਾਨਾ ਲੱਗਦਾ ਹੈਗਾ, ਪਿੰਨ ਕੋਡ ਕੀ ਹੈ ਨਾ? ਇਹ ਆਸ਼ਕੀ ਕੱਟ ਵਾਕੇ ਮਰਦਮਸ਼ੁਮਾਰੀ ਹੀ ਲੱਗੀ ਸੀ ਮੈਨੂੰ। ਚੱਲ ਕੋਈ ਗੱਲ ਨਹੀਂ ਤਾਇਆ। ਰੰਧਾਵੇ ਦੇ ਗਾਣੇ ਨਾ ਆਲਮੋਸਟ ਇਦਾਂ ਦੇ ਹੁੰਦੇ ਨੇ। ਉਹ ਕਿਵੇਂ? ਉਹ ਤੈਨੂੰ ਸ਼ੂਟ ਕਰਦਾ ਨਿੱਤ ਲੱਗਦੀ ਪੰਜਾਬ। ਉਹ ਚ ਵੀ ਦੱਸਦਾ ਤੂੰ ਲੱਗਦੀਆਂ ਪੰਜਾਬਣ ਹਨਾ? ਕਿਉਂ ਗੁਜਰਾਤਨ ਸ਼ੂਟ ਨਹੀਂ ਪਾ ਸਕਦੀ? ਪਾ ਸਕਦੀ ਹੈ। ਫਿਰ ਹੈ ਇਹ ਕੀ ਗੱਲ, ਜੇ ਹੁਣ ਕੁੜੀ ਕਰਾਚੀ ਤੋਂ ਹੈਗੀ ਉਹ ਸ਼ੂਟ ਨਹੀਂ ਪਾ ਸਕਦੀ? ਗੱਲ ਕੈਰੀ ਕਰਨ ਦੀ ਹੁੰਦੀ, ਕੈਰੀ ਕਰਨ ਦੀ ਗੱਲ ਹੁੰਦੀ। ਚਲ ਮੈਂ ਤੇਰੀ ਗੱਲ ਸਮਝ ਗਿਆ। ਇਹ ਵੇਸ਼ਾਮ ਨਾ ਫਿਰ ਪੰਜਾਬੀਆਂ ਨੂੰ ਕੀ ਫਿਰ ਸ਼ਾਰਟ ਡਰੈਸਾਂ ਕੈਰੀ ਨਹੀਂ ਕਰਨੀਆਂ ਆਉਂਦੀਆਂ? ਇਹ ਕਦੋਂ ਕਿਹਾ ਸੀ? ਹਾਂ ਤੇ ਫਿਰ ਇਹ ਕਿੱਦਾਂ ਲਿਖਿਆ ਕਿ ਪੰਜਾਬਣ ਹੀ ਜਿਹੜੀ ਹੈਗੀ ਹੈ ਸ਼ੂਟ ਕਰਦੇ ਆ? ਤੂੰ ਐਵੇਂ ਨੁਕਸ ਕੱਢੀ ਜਾਂਦਾ। ਚਲ ਹੋਰ ਗਾਣਾ ਦੱਸ ਗੁਰੂ ਰੰਧਾਵਾ ਦਾ। ਹੋਰ ਕਿਹੜਾ ਗਾਣਾ ਹੈ? ਹੋਰ ਕਿਹੜਾ ਗਾਣਾ ਹੈ? ਸਲੋਲੀ 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 ਸਲੋਲੀ। ਇਸ ਗਾਣੇ ਦੇ ਵਿੱਚ ਵੀ ਵਿਅੰਗ ਹੈਗਾ। ਕੀ? ਅਸਲ 'ਚ ਜਿੱਥੇ ਕੁੜੀ ਨੱਚਦੀ ਹੈ ਉਹ ਹੈ ਜੀ ਪੰਜਾਬ ਦੀ ਸੜਕਾਂ। ਅੱਛਾ। ਟੋਏ ਬਹੁਤ ਨੇ। ਉਹ ਕਹਿੰਦਾ ਹੌਲੀ ਹੌਲੀ ਨੱਚਦਾ ਪੈਰ ਮੁੱਦਾ ਪੈ ਸਕਦਾ। ਹਾਂ ਹੋਰ ਨਹੀਂ ਉਹਨੂੰ ਗੁਰੂ ਰੰਧਾਵਾ ਦੇ ਗਾਣੇ ਦੀ ਗੱਲ ਕਰਾਂ ਨਾ, ਨੱਚਣ ਨੂੰ ਬਹੁਤ ਵਧੀਆ ਨੇ, ਪਰ these are bit confusing also। ਉਹ ਕਿਵੇਂ? ਮੈਂ ਦੱਸਦਾ ਹਾਂ, ਜਿਵੇਂ ਕਿ ਗਾਣਾ ਸੀਗਾ ਮੁੰਡਾ ਡਾਊਨਟਾਊਨ ਲਾਉਂਦਾ ਗੇੜੀ ਹੈਨਾ, ਮੁੰਡਾ ਡਾਊਨਟਾਊਨ ਗੱਲ ਉਤੋਂ ਸ਼ੁਰੂ ਹੋਈ ਹੈ। ਮੈਂ ਕਿਹਾ ਜੀ ਵਾਹ ਇੰਟਰਨੈਸ਼ਨਲ ਗਾਣਾ। ਫਿਰ ਹੌਲੀ ਹੌਲੀ ਮੁੰਡਾ ਧਾਰੀਵਾਲ ਲਾਂਦਾ ਗੇੜੀਆਂ, ਗੁਰਦਾਸਪੁਰ ਲਾਂਦਾ ਗੇੜੀਆਂ ਹੈਨਾ, ਪੰਜਾਬ ਵਿੱਚ ਲਾਉਂਦਾ ਗੇੜੀਆਂ। ਮੈਨੂੰ ਸਮਝ ਨਹੀਂ ਆ ਪਾਈ ਕਿ ਇਹ ਪਨਬਸ ਦੀ ਗੱਲ ਹੋ ਰਹੀ ਹੈ ਕਿ ਇੰਡੀਅਨ 에ਅਰਲਾਈਨਸ ਦੀ ਗੱਲ ਹੋ ਰਹੀ ਹੈ। ਮਤਲਬ ਕਿ ਡਾਊਨਟਾਊਨ ਦੀ ਗੱਲ ਹੋਈ ਹੈ ਤੇ ਉੱਥੋਂ ਦੇ ਧਾਰੀਵਾਲ ਵਾਲੀ ਇੱਕ ਸਾਈਡ ਨੂੰ ਮਾਰੇ ਜਹਾਜ਼ ਆਇਆ ਹੋਏਗਾ, ਉਹ ਤੋਂ ਲੋਕਲ ਗੇੜੀ ਹੋ ਗਈ ਹੈ। ਮਤਲਬ ਕਿ ਇੰਡੋ ਕੈਨੇਡੀਅਨ ਹੈ ਕਿ ਬਾਦਲਾਂ ਦੀ ਬੱਸ ਹੈ, ਮੈਨੂੰ ਸਮਝ ਨਹੀਂ ਆਇਆ। ਚੱਲ ਕੋਈ ਗੱਲ ਨਹੀਂ ਤਾਇਆ, ਦੇਖ ਮੋਸਟਲੀ ਕਈ ਗਾਣੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਜੇਕਰ ਉਹਦੀ ਸਮਝ ਦੇ ਵਿੱਚ ਪੈ ਜਾਓ, ਜੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਲਓ, ਬੰਦੇ ਨੂੰ ਨਹੀਂ ਪਤਾ ਲੱਗਦਾ ਕੀ ਹੈ। ਬਹੁਤ ਸਾਰੇ ਗਾਣੇ ਨੇ, ਬਹੁਤ ਸਾਰੇ ਗਾਣੇ ਨੇ। ਮੈਂ ਕਿੰਨਾ ਪਿਆਵਾਂ ਕਿ ਆ ਹੋਰ ਕਿਹੜੇ ਕਿਹੜੇ ਸਿੰਗਰ ਨੇ, ਤੂੰ ਨਾਮ ਲੈ, ਮੈਂ ਤੈਨੂੰ ਗਾਣੇ ਗਿਣਾ। ਕਿੰਨੇ ਸਾਰੇ ਨੇ ਤਾਇਆ? ਇੱਕ ਨਾਂ ਲੈ ਕੇ ਗਾਇਕ ਦਾ। ਹਾੜੀ ਸੰਧੂ ਹੈ ਨਾ। ਤੁਸੀਂ ਜਿੱਦਾਂ ਕਹਿਣਾ ਜੀ ਲੈਣਾ, ਤੂੰ ਜਿੱਦਾਂ ਕਹਿਣਾ ਮਰ ਲੈਣਾ। ਜਿਵੇਂ ਕਰੋ ਤਾਂ ਇਸ਼ਾਰਾ ਆਪਾਂ ਉਦਾਂ ਹੀ ਕਰ, ਜਿੱਦਾਂ ਕਿਹਾ ਜੀ ਲਾਂਗੇ ਉਦਾਂ ਹੀ ਮਰ ਲਾਂਗੇ। ਬੰਦਾ ਪੁੱਛੇ ਤੇਰੀ ਸਹੇਲੀ ਹੈ ਕਿ ਆਕਸੀਜਨ ਹੈ? ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਅੱਛਾ ਹੁਣ ਮਤਲਬ ਕਿ ਨਾ ਇਹ ਟ੍ਰੈਂਡ ਹੀ ਚੇਂਜ ਕਰੀ ਜਾ ਰਹੇ ਹੋ। ਹਰੀ ਸਿੰਘ ਦਾ ਗਾਣਾ ਨਹੀਂ ਹੈਗਾ ਸੀਗਾ, ਮੇਰੀ ਮੰਮੀ ਨੇ ਤੇਰੇ ਵਾਸਤੇ ਅੱਜ ਸੋਹਣੀ ਰੈੱਡ ਚੂੜਾ ਲੈ ਲਿਆ। ਮੰਮੀ ਨੇ ਕਿੱਦਾਂ ਲੈ ਲਿਆ? ਸਾਡੇ ਮਾਮਾ ਲੈ ਕੇ ਆਂਦਾ। ਆਹੋ ਤਾਇਆ, ਤੇਰਾ ਵੀ ਕੱਲ ਨੂੰ ਵਿਆਹ ਹੋਣਾ, ਮਾਮਾ ਹੀ ਲੈ ਕੇ ਆਊਗਾ, ਮੰਮੀ ਥੋੜੀ ਲੈ ਕੇ ਆਊਗੀ। ਦੇਖੋ ਜੀ ਉੱਤੇ ਭੈਣ ਸ਼ੇਰਾ ਲੈ ਕੇ ਆਂਦੀ ਹੈ, ਮਾਮਾ ਲੈ ਕੇ ਆਉਂਦਾ ਚੂੜਾ। ਇਹ ਕਿਹੜਾ ਚੂੜਾ ਮਤਲਬ ਹੈ ਨਾ, ਰੈੱਡ ਚੂੜਾ ਲੈ ਲੈਂਦੇ, ਚੂੜਾ ਰੈੱਡ ਹੀ ਹੁੰਦਾ, ਹੋਰ ਕਿਹੜਾ ਹੁੰਦਾ? ਨਹੀਂ ਅੱਜ ਕੱਲ ਤਾਂ ਕਈ ਕਲਰਸ ਦਾ ਹੁੰਦਾ ਤਾਇਆ। ਮੈਂ ਕਿੰਨਾ ਪਿਆਵਾਂ, ਪਹਿਲਾਂ 2 ਹੁੰਦੇ ਸੀਗੇ। ਪਹਿਲਾਂ ਹੁੰਦਾ ਸੀ ਰੈੱਡ ਕਲਰ ਦਾ, ਜਿਹੜੇ ਖਤਰੀਏ ਰੋੜੇ ਹੁੰਦੇ ਸੀਗੇ ਚਿੱਟੇ ਰੰਗ ਦਾ ਚੂੜਾ ਪਾਉਂਦੇ ਸੀ ਹੈਨਾ। ਹੁਣ ਤੇ ਮੈਂ ਕਹਿੰਦਾ ਵਾ ਪਿੰਕ ਕਲਰ ਦਾ ਵੀ ਆ ਗਿਆ, ਔਰੇਂਜ ਵੀ ਆ ਗਿਆ, ਨੋਟਾਂ ਵਰਗਾ ਹੋ ਗਿਆ ਚੂੜਾ। ਮਤਲਬ ਕਿ ਨਾ ਦੇਖੋ ਨਾ, ਜਿਹੜਾ ਰਸ਼ ਹੈਗਾ ਨਾ, ਰਸ਼ ਉਹ ਖਤਮ ਹੁੰਦਾ ਜਾ ਰਿਹਾ। ਕੀ ਖਤਮ ਹੁੰਦਾ ਜਾ ਰਿਹਾ? ਰਸ You mean to say ਵੀ ਮਜ਼ਾ ਖਤਮ ਹੁੰਦਾ ਜਾ ਰਿਹਾ। ਹੁਣ ਬਹੁਤ ਸਾਰੀ ਗੱਲਾਂ ਬਾਤਾਂ ਨੇ, ਗਾਣੇ ਆ ਦੇਖਣਾ ਹੈ ਨਾ, ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ। ਯਾਰ ਮੇਰਾ ਤਿਤਲੀਆਂ ਵਰਗਾ ਨਾ ਬੰਦਾ ਪੁੱਛੇ 120 ਕਿਲੋ ਵੇਟ ਉਹਦਾ, ਤਿਤਲੀ ਕਿੱਥੋਂ ਹੋਇਆ? ਤਾਇਆ ਪਰ ਮੈਨੂੰ ਇੱਕ ਗੱਲ ਦੱਸ, ਹੁਣ ਜੋ ਤਿਤਲੀ ਕਿਹਾ ਉਹਨਾਂ ਨੇ, ਮੁੰਡਾ ਤਿਤਲਾ ਹੁੰਦਾ, ਤਿਤਲੀ ਕਿੱਦਾਂ ਹੋ ਗਿਆ? ਜਾਂ ਤੇ ਮੁੰਡਾ ਜਾਂ ਫਿਰ ਕੁੜੀ ਹੈ, ਤੁਸੀਂ ਤੇ ਪਤਾ ਕਿ ਆਪ ਹੀ ਸ਼ੱਕ ਪਵਾਤਾ। ਤਾਇਆ ਪਰ ਮੈਨੂੰ ਇੱਕ ਗੱਲ ਦੱਸ, ਇਹ ਗਾਣਾ ਤੇਰੇ ਤੇ ਤਾਂ ਨਹੀਂ ਲਿਖਿਆ ਕਿਤੇ? ਨਹੀਂ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਮੈਂ ਉਹ ਸਾਡਾ ਤਿਤਲੀਆਂ ਵਰਗਾ। ਪਰ ਇਹਦੇ ਵਿੱਚ ਟਵਿਸਟ ਵੀ ਹੈਗਾ। ਉਹ ਕੀ? ਮੈਂ ਉਹ ਤਿਤਲੀਆਂ ਜਿਹਦੇ ਅੱਗੇ ਫੁੱਲ ਆ ਪਾਉਂਦੇ ਨੇ ਕਿ ਸਾਡੇ ਉੱਤੇ ਆ ਕੇ ਬਹਿ ਜਾ। ਤਾਇਆ ਝੂਠ ਨਹੀਂ। ਤੂੰ ਰਹਿਣ ਦੇ, ਮੇਰੀ ਫੈਨ ਫੋਲੋਇੰਗ। ਪਲੀਜ਼ ਤਾਇਆ ਪਲੀਜ਼, ਨੋ ਝੂਠ। ਮੈਨੂੰ ਪਤਾ ਕਦੀ ਗਵਾਂਢਣਾ ਦੇ ਘਰ ਦੇ ਮੂਹਰੇ ਜਾ ਕੇ ਆਪ ਖੜ ਜਾਣਾ ਤੂੰ, ਕਦੀ ਜੈਕਲੀਨ ਦਾ ਫੋਨ ਨੰਬਰ ਆਪ ਲੱਭ ਲੈਣਾ ਤੂੰ। ਤਾਇਆ ਨੋ ਦਿਸ ਇਜ਼ ਨਾਟ ਡਨ। ਹੈਨਾ ਮੰਟੈਨਾ ਨਾ ਮੇਰੇ ਵਾਸਤੇ ਜਾਨ ਦੇਣ ਨੂੰ ਵਾਟ ਡੂ ਯੂ ਮੀਨ ਹੈਨਾ ਮੰਟੈਨਾ? ਹੈਨਾ ਮੰਟੈਨਾ ਨਹੀਂ ਪਤਾ ਹੈ ਪਰ ਕੀ ਤਾਇਆ? ਕੁਝ ਵੀ ਨਹੀਂ। ਕੀ ਐਕਸਪਲੇਨ ਮੀ? ਮੈਂ ਨਹੀਂ ਕਰਨਾ। ਨਹੀਂ ਵਾਟ ਹੈ ਆਈ ਹੈਵ ਮੰਟੈਨਾ। ਹੈਨਾ ਮੰਟੈਨਾ ਹਾਂ ਕਿੰਨੀ ਪਿਆਰੀ ਹੈ ਹੈਨਾ, ਉਹ ਮਰਦੀ ਹੈ ਮੇਰੇ ਤੇ। ਅੱਛਾ ਹੁਣ ਮੈਨੂੰ ਪਿਆਰੀ ਨਹੀਂ ਲੱਗ ਰਹੀ। ਕਿਉਂ? ਕਿਉਂਕਿ ਉਹ ਤੇਰੇ ਤੇ ਮਰਦੀ ਹੈ ਤਾਇਆ। ਇਦਾਂ ਹੀ ਹੈ ਮਤਲਬ ਬਈ ਇੰਨੀਆਂ ਗੱਲਾਂ ਕੀਤੀਆਂ ਨੇ, ਹੁਣ ਆਪਣੀ ਤਾਰੀਫ ਮੈਂ ਕੀ ਕਰਾਂ?
ਮੈਂ ਤਾਰੀਫ ਆਪਣੀ ਤਾਂ ਨਹੀਂ ਕਰਦਾ ਕਿ ਜ਼ਿਆਦਾ ਹੋ ਜਾਂਦਾ ਚਲੋ ਪਰ ਮੈਂ ਕੀ ਹੀ ਤਾਰੀਫ ਕਰਾਂ ਹੋਰ ਦੱਸ ਕਿੰਨੀਆਂ ਤਾਰੀਫਾਂ ਚਾਹੀਦੀਆਂ ਤੈਨੂੰ ਤੂੰ ਫਿਲਹਾਲ ਤਾਰੀਫਾਂ ਮੇਰੀਆਂ ਕੱਲ ਕਰ ਲਿਓ ਹੁਣ ਚਲੀਏ ਆਪਾਂ ਕੁਝ ਖਾਸ ਕੰਮ ਕਰਨੇ ਹੈਗੇ ਆ ਕਰ ਲੈਨੇ ਆ ਤੇ ਬਾਕੀ ਨਾ ਇੱਕ ਸਿਆਣੀ ਗੱਲ ਸੁਣ ਲਓ ਮੇਰੀ ਜਾਂਦੇ ਕਹਿੰਦੇ ਨੇ ਕੰਮ ਕਿੰਨਾ ਵੀ ਵੱਡਾ ਔਖਾ ਹੋਵੇ ਇੰਨਾ ਉੱਚੀ ਸਾਹ ਨਾ ਲਿਆ ਕਰ ਵੱਡੀਆਂ ਅੰਤੜੀ ਚ ਨੁਕਸ ਪੈਂਦਾ ਨਹੀਂ ਪੈਂਦਾ ਮੈਂ ਕਢਵਾਈਆਂ ਨੇ ਠੀਕ ਹੈ ਕੰਮ ਕਿੰਨਾ ਵੀ ਔਖਾ ਹੋਵੇ ਤੁਹਾਡੇ ਦ੍ਰਿੜ ਸੰਕਲਪ ਦੇ ਅੱਗੇ ਉਹ ਛੋਟਾ ਪੈ ਜਾਂਦਾ ਹਾਏ ਸਦਕੇ ਜਾਵਾਂ ਤਾਇਆ ਤੇਰੇ ਦ੍ਰਿੜ ਸੰਕਲਪ ਦੇ ਬਸ ਇਸੇ ਸੰਕਲਪ ਦੇ ਚੱਕਰ ਚ ਮੇਰੀਆਂ ਸਹੇਲੀਆਂ ਬਣ ਗਈਆਂ ਨੇ ਹਾਂ ਮੱਲਿਕਾ ਨੂੰ ਮਨਾਣਾ ਸੌਖਾ ਪਿਆ ਉਹ ਚੱਲ ਚਲੀਏ ਤਾਇਆ ਚਲੋ ਮਿਲਦੇ ਕੱਲ ਮਿਸ ਮੀ ਆਲਵੇਜ਼